ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ। ਮੈਂ ਰਾਜਗਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 21 ਤਰੀਕ ਆ, ਦਿਨ ਸ਼ੁੱਕਰਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇਸ ਮੌਕੇ ਕੋਵਿਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਵਕਤ ਚੱਲ ਰਿਹਾ ਆ। ਇਸ ਵਾਰ ਅਖੀਰਲੀ ਤਰੀਕ 31 ਜਨਵਰੀ ਨਹੀਂ, 31 ਦਸੰਬਰ ਹੈ। ਸੋ ਮੇਕ ਸ਼ੋਰ ਕਰੋ ਵੀ ਆਪਣੀਆਂ ਕੋਵਿਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਨੂੰ ਰੀਨਿਊ ਕਰਾਉਣ ਦੇ ਲਈ ਜਾਂ ਨਵੀਆਂ ਐਪਲੀਕੇਸ਼ਨਸ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਨਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ ਅਤੇ ਗੁਰਨੇਕ ਸਿੰਘ ਬਾਗੜੀ ਫਰੈਸਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਜੋ ਮਮਦਾਨੀ ਆ, ਨਿਊਯਾਰਕ ਦਾ ਨਵਾਂ ਇਲੈਕਟ ਮੇਅਰ ਬਣਿਆ ਹੈਗਾ, ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈਗੀ ਆ। ਕਹਿੰਦੇ ਵੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਮਮਦਾਨੀ ਦੀ ਉਹਨਾਂ ਨੇ ਸਿਫਤ ਵੀ ਕੀਤੀ ਹੈਗੀ ਆ। ਹਾਲਾਂਕਿ ਕਿਆਸ ਰਾਈਆਂ ਬੜੀਆਂ ਇਹ ਚੱਲ ਰਹੀਆਂ ਸੀ ਵੀ ਕਿਸ ਤਰ੍ਹਾਂ ਜਿਹੜੀ ਮੀਟਿੰਗ ਆ ਉਹ ਚੱਲੂਗੀ। ਮੇਅਰ ਇਲੈਕਟ ਜੋਹਰਾਨ ਮਮਦਾਨੀ ਦੇ ਉੱਤੇ ਕਾਫੀ ਜ਼ਿਆਦਾ GOP ਦੇ ਜਿਹੜੇ ਲੋਕ ਆ ਉਹਨਾਂ ਨੇ ਅਟੈਕ ਕੀਤੇ ਸੀ, ਪਰ ਕਿਉਂਕਿ ਉਹ ਕਾਫੀ ਵੱਡੀ ਮੈਜੋਰਟੀ ਦੇ ਨਾਲ ਜਿੱਤ ਕੇ ਆਏ ਆ ਤੇ ਅੱਜ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਮਿਲੇ ਆ ਤੇ ਉਹਨਾਂ ਨੇ ਡਿਸਕਸ ਕੀਤਾ ਵੀ ਕਿਹੜੇ-ਕਿਹੜੇ ਇਸ਼ੂਜ਼ ਦੇ ਉੱਤੇ ਜਿਹੜੇ ਖਾਸ ਕਰਕੇ ਹਾਊਸਿੰਗ ਨੂੰ ਲੈ ਕੇ, ਹੋਰ ਪ੍ਰਾਈਸਿੰਗ ਨੂੰ ਲੈ ਕੇ ਜਿਹੜੀਆਂ ਇਸ਼ੂਜ਼ ਆ ਉਹ ਕਹਿੰਦੇ ਰਲ ਕੇ ਆਪਾਂ ਜਿਹੜਾ ਕੰਮ ਕਰਾਂਗੇ। ਇਸੇ ਤਰ੍ਹਾਂ ਜਿਹੜੇ ਨਿਊਯਾਰਕ ਦੇ ਗਵਰਨਰ ਕੈਥੀ ਹੌਚਲ ਆ, ਉਹਨਾਂ ਨੇ ਵੀ ਪ੍ਰੈਸ ਦੀ ਬਰੀਫਿੰਗ ਦੇ ਦੌਰਾਨ ਦੱਸਿਆ ਵੀ ਮੈਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਜਿਹੜੇ ਮੇਅਰ ਇਲੈਕਟ ਆ ਜੋਹਰਾਨ ਮਮਦਾਨੀ ਉਹਨਾਂ ਦੇ ਨਾਲ ਰਲ ਕੇ ਕੰਮ ਕਰੂੰਗੀ, ਕਿਉਂਕਿ ਜਿਹੜੀ ਮੀਟਿੰਗ ਆ ਉਹ ਬੜੀ ਪਲੇਜ਼ੈਂਟ ਰਹੀ ਹੈਗੀ ਆ। ਸੋ ਕਹਿੰਦੀ ਵੀ ਆਈ ਲੁੱਕ ਫਾਰਵਰਡ ਵਰਕਿੰਗ ਵਿਦ ਪ੍ਰੈਜ਼ੀਡੈਂਟ ਟਰੰਪ ਐਂਡ ਮੇਅਰ ਇਲੈਕਟ ਮਮਦਾਨੀ ਟੂ ਡਿਲੀਵਰ ਫਾਰ ਨਿਊਯਾਰਕਰਸ। ਸੋ ਗਵਰਨਰ ਨੇ ਕਿਹਾ ਵੀ ਟਰੰਪ ਉਹਨਾਂ ਦਾ ਜੋ ਰਿਓਟ੍ਰਿਕ ਸੀਗਾ, ਜੋ ਜਿਸ ਹਿਸਾਬ ਦੇ ਨਾਲ ਬੋਲਦੇ ਸੀ ਉਹਦੇ ਨਾਲ ਪੁਸ਼ਬੈਕ ਜ਼ਰੂਰ ਹੋਇਆ ਸੀ, ਪਰ ਜਿਸ ਹਿਸਾਬ ਨਾਲ ਅੱਜ ਮੀਟਿੰਗ ਹੋਈ ਆ ਤੇ ਕਹਿੰਦੇ ਵੀ ਰਲ ਕੇ ਅਸੀਂ ਵਧੀਆ ਕੰਮ ਜਿਹੜਾ ਕਰਾਂਗੇ। ਜੀ, ਮਮਦਾਨੀ ਨੇ ਵੀ ਕਿਹਾ ਵੀ ਬੜੀ ਪ੍ਰੋਡਕਟਿਵ ਮੀਟਿੰਗ ਰਹੀ ਆ ਤੇ ਸਾਡਾ ਫੋਕਸ ਇਹੀ ਸੀਗਾ ਵੀ ਅਸੀਂ ਨਿਊਯਾਰਕ ਨੂੰ ਕਿੰਨਾ ਪ੍ਰੇਮ ਕਰਦੇ ਹਾਂ ਦੋਨੋਂ ਹੀ ਜਾਣੇ, ਤੇ ਨਿਊਯਾਰਕਰਸ ਦੇ ਲਈ ਜਿਹੜੀ ਅਫੋਰਡੇਬਿਲਟੀ ਆ ਵੀ ਉੱਥੇ ਰਹਿਣ ਲਾਇਕ, ਵਸਣ ਲਾਇਕ ਜਿਹੜਾ ਹੋਵੇ, ਮਹਿੰਗਾਈ ਜਿਹੜੀ ਲੱਕ ਨਾ ਤੋੜੇ, ਉਸ ਦੇ ਉੱਤੇ 25 ਮਿੰਟ ਕਹਿੰਦੇ ਕਲੋਜ਼ ਡੋਰ ਟਾਕ ਦੋਨਾਂ ਦੇ ਦਰਮਿਆਨ ਹੋਈ ਤੇ ਦੋਨਾਂ ਦੇ ਵਿੱਚ ਜਿਹੜੀ ਗੱਲਬਾਤ ਆ ਕਹਿੰਦੇ ਵੀ ਬੜੇ ਸੁਖਾਲੇ ਮਾਹੌਲ ਦੇ ਵਿੱਚ ਹੱਥ ਵੀ ਸੁੱਟਦੇ ਰਹੇ ਤੇ ਕਹਿੰਦੇ ਵੀ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਦੋਨਾਂ ਨੇ ਇੱਕ ਹਿਸਾਬ ਦੇ ਨਾਲ ਸਹਿਮਤੀ ਜਿਹੜੀ ਉਹ ਪ੍ਰਗਟਾਈ ਹੈਗੀ ਆ। ਸੋ ਟਰੰਪ ਉਹਨਾਂ ਨੇ ਇਹ ਵੀ ਕਿਹਾ ਵੀ ਬੜੇ ਧੁਰੰਧਰਾਂ ਨੂੰ ਜਿਹੜਾ ਹਰਾ ਕੇ ਮਮਦਾਨੀ ਇੱਥੇ ਜਿਹੜਾ ਉਹ ਪਹੁੰਚਿਆ ਜਿਹੜਾ ਉਹ ਹੈਗਾ ਆ। ਸੋ ਹੁਣ ਦੇਖਦੇ ਹਾਂ ਵੀ ਅੱਗੇ ਅਸਲ ਦੇ ਵਿੱਚ ਕਿਵੇਂ ਜਿਹੜੀ ਬਣਦੀ ਆ। ਜਦੋਂ ਇਲੈਕਸ਼ਨਾਂ ਸੀਗੀਆਂ ਉਦੋਂ ਟਰੰਪ ਹੁਣਾਂ ਨੇ ਇਹ ਕਿਹਾ ਸੀਗਾ ਵੀ ਭਾਈ ਜੇ ਇਹ ਜਿੱਤ ਗਿਆ ਤੇ ਆਪਾਂ ਤਾਂ ਜਿੰਨੀ ਵੀ ਫੈਡਰਲ ਫੰਡਿੰਗ ਆ ਸਾਰੀ ਰੋਕ ਦੇਣੀ ਆ ਨਿਊਯਾਰਕ ਸਿਟੀ ਨੂੰ, ਪਰ ਉਸ ਗੱਲ ਤੋਂ ਜਿਹੜੇ ਟਰੰਪ ਹੁਣਾਂ ਨੇ ਕਹਿ ਲਓ ਵੀ ਮੋੜ ਕੱਟਿਆ ਆ ਤੇ ਅੱਜ ਖੁਸ਼ਗਵਾਰ ਮਾਹੌਲ ਦੇ ਵਿੱਚ ਮੀਟਿੰਗ ਜਿਹੜੀ ਹੋਈ ਆ। ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਹ ਕਨਫਰਮ ਹੁੰਦੀ ਆ, ਪਤਾ ਲੱਗਦਾ ਆ ਵੀ ਟਰੰਪ ਹੁਣਾਂ ਨੇ ਕੀ ਮੈਸੇਜ ਦੇਣਾ ਸੀ ਜਦੋਂ ਦੋਨੋਂ ਜਾਣੇ ਓਵਲ ਆਫਿਸ ਦੇ ਵਿੱਚ ਹੀ ਆਪ ਬੈਠੇ ਸੀ, ਉਹਨੂੰ ਖਿਲਾ ਰਿਹਾ ਸੀਗਾ ਲਾਗੇ। ਸੋ ਇੱਥੋਂ ਇਹ ਪਤਾ ਤਾਂ ਲੱਗਦਾ ਆ ਵੀ ਕੌਣ ਰਾਸ਼ਟਰਪਤੀ ਆ ਤੇ ਕੌਣ ਮੇਅਰ ਆ। ਉਹ ਚੀਜ਼ ਜਿਹੜੀ ਆ ਡੈਫੀਨੇਟਲੀ ਇੱਕ ਆਪਣੇ ਜਿਹੜੇ ਸਪੋਰਟਰਸ ਨੂੰ ਵੀ ਉਹਨਾਂ ਨੇ ਉਹ ਚੀਜ਼ ਦਿਖਾਈ ਆ। ਸੋ ਅਨੈਲਿਸਿਸ ਹਰ ਤਰ੍ਹਾਂ ਦਾ, ਹਰ ਇੱਕ ਚੀਜ਼ ਦਾ ਜਿਹੜਾ ਆ ਉਹ ਕੀਤਾ ਜਾਂਦਾ ਆ। ਸੋ ਇਹ ਚੀਜ਼ ਆ। ਰਿਪੋਰਟਰਸ ਨੇ ਤਾਂ ਮਮਦਾਨੀ ਨੂੰ ਇਹ ਵੀ ਸਵਾਲ ਪੁੱਛ ਰਿਹਾ ਸੀ ਵੀ ਤੁਸੀਂ ਆਪਣੀ ਵਿਕਟਰੀ ਸਪੀਚ ਟਰੰਪ ਹੁਣਾਂ ਨੂੰ ਫੇਸਿਸਟ ਆਖਿਆ ਸੀ, ਫਾਸੀਵਾਦੀ ਜਿਹੜਾ ਉਹ ਆਖਿਆ ਸੀਗਾ, ਅਤੇ ਉਦੋਂ ਫਿਰ ਟਰੰਪ ਉਹਨਾਂ ਨੇ ਕਿਹਾ ਵੀ ਦੈਟਸ ਓਕੇ, ਯੂ ਕੈਨ ਜਸਟ ਆਸਕ
ਜਸਟ ਸੇ ਯੈਸ। ਤੇ ਟਰੰਪ ਨੇ ਮਮਦਾਨੀ ਦੀ ਪਿੱਠ ਦੇ ਉੱਤੇ ਨਾਲ ਥਾਪੜਾ ਵੀ ਦਿੱਤਾ, ਨਾਲ ਹੱਸੇ। ਇਟਸ ਈਜ਼ੀਅਰ ਦੈਨ ਐਕਸਪਲੇਨਿੰਗ ਇਟ, ਵੀ ਤੂੰ ਸਿਰਫ ਹਾਂ ਕਹਿ ਦੇ ਵੀ ਹਾਂ ਭਾਈ ਤੂੰ ਮੈਨੂੰ ਉਦੋਂ ਫੇਸਿਸਟ ਆਖਿਆ ਸੀਗਾ। ਸੋ ਆਈਸ ਦੇ ਬਾਰੇ ਵੀ ਗੱਲਬਾਤ ਹੋਈ, ਨਿਊਯਾਰਕ ਸਿਟੀ ਦੇ ਬਾਰੇ ਵੀ ਜਿਹੜੀ ਉਹ ਗੱਲਬਾਤ ਹੋਈ, ਇਮੀਗ੍ਰੇਸ਼ਨ ਐਨਫੋਰਸਮੈਂਟ ਦਾ ਜਿਹੜਾ ਉਹ ਚੱਲ ਰਿਹਾ ਆ, ਕ੍ਰਾਈਮ ਨੂੰ ਲੈ ਕੇ ਕਹਿੰਦੇ ਆ, ਉਹ ਗੱਲਬਾਤ ਉਹਨਾਂ ਨੇ ਜਿਹੜੀ ਉਹ ਕੀਤੀ ਆ। ਸੋ ਨਿਊਯਾਰਕ ਦੇ ਜਿਹੜੇ ਮਿਲੀਅਨੇਅਰਸ ਬਿਲੀਅਨੇਅਰਸ ਆ, ਉਹ ਵੀ ਇਸ ਮੀਟਿੰਗ ਨੂੰ ਜਿਹੜੇ ਵੱਖ-ਵੱਖ ਐਂਗਲਸ ਤੋਂ ਦੇਖ ਰਹੇ ਹੋਣੇ ਆ ਵੀ ਹੁਣ ਨਿਊਯਾਰਕ ਨੂੰ ਅਸੀਂ ਛੱਡ ਕੇ ਜਾਣਾ ਆ ਜਾਂ ਉੱਥੇ ਹੀ ਵਸਣਾ ਆ। ਸੋ ਆਪਸ ਦੇ ਵਿੱਚ ਇਹਨਾਂ ਦਾ ਜਿਹੜੀ ਵਧੀਆ ਗੱਲਬਾਤ ਹੋਵੇ ਤਾਂ ਫਿਰ ਜਿਹੜਾ ਉਹ ਕਹਿੰਦੇ ਵੀ ਬੈਟਰ ਚੀਜ਼ ਜਿਹੜੀ ਉਹ ਹੋਊਗੀ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਅੱਗੇ ਹੁਣ ਬਣਦਾ ਆ, ਪਰ ਮੀਟਿੰਗ ਕਹਿੰਦੇ ਵੀ ਗੁੱਡ ਓਵਰਆਲ ਰਹੀ ਹੈਗੀ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮੌਸਮ ਦੀ ਜਿਹੜੀ ਤਬਦੀਲੀ ਆਈ ਬੀਤੇ ਦਿਨਾਂ ਦੇ ਵਿੱਚ, ਜਿਹੜੀ ਐਟਮੋਸਫੇਰਿਕ ਰਿਵਰ ਆ ਉਹਦੇ ਨਾਲ ਸਦਰਨ ਕੈਲੀਫੋਰਨੀਆ ਦੇ ਵਿੱਚ 3 ਇੰਚ ਤੋਂ ਵੱਧ ਜਿਹੜਾ ਉਹ ਮੀਂਹ ਕਈ ਇਲਾਕਿਆਂ ਦੇ ਵਿੱਚ ਪਿਆ ਹੈਗਾ ਆ। ਤਕਰੀਬਨ 500% ਜਿੰਨਾ ਨਵੰਬਰ ਮਹੀਨੇ 'ਚ ਅਕਸਰ ਐਵਰੇਜ ਰੇਨਫਾਲ ਹੁੰਦੀ ਆ, ਉਹਦੇ ਤੋਂ 500% ਵੱਧ ਮੀਂਹ ਆਲਰੇਡੀ ਕੈਲੀਫੋਰਨੀਆ ਦੇ ਜਿਹੜੇ ਦੱਖਣੀ ਇਲਾਕਿਆਂ ਦੇ ਵਿੱਚ, ਸਦਰਨ ਕੈਲੀਫੋਰਨੀਆ 'ਚ ਗ੍ਰੇਪ ਵਾਈਨ ਜਾਂ ਉਸ ਤੋਂ ਅੰਡਰ ਜਾਂ ਬੇਕਰਸਫੀਲਡ ਤੋਂ ਲੈ ਕੇ ਤਾਂ ਸੈਨ ਡਿਏਗੋ ਤੱਕ ਕਹਿ ਲਓ ਵੀ ਉੱਥੇ ਦੇਖਿਆ ਗਿਆ। ਲਾਸ ਐਂਜਲਸ, ਔਰੰਜ, ਰਿਵਰਸਾਈਡ, ਵੈਂਚੂਰਾ, ਸੈਨ ਬਰਨਾਰਡੀਨੋ ਤੇ ਸੈਨ ਡਿਏਗੋ ਕਾਉਂਟੀਜ਼ ਦੇ ਵਿੱਚ ਕਈ ਇੰਚ ਤੱਕ ਜਿਹੜਾ ਮੀਂਹ ਆ ਉਹ ਨੋਟ ਕੀਤਾ ਗਿਆ ਆ। ਸੋ ਹਾਲ ਦੀ ਘੜੀ ਅਗਲੇ ਕੁਛ ਦਿਨ ਜਿਹੜੇ ਉਹ ਖੁਸ਼ਕ ਜਿਹੜੇ ਉਹ ਰਹਿਣਗੇ, ਕਿਤੇ ਕਿਤੇ ਧੁੱਪ ਵੀ ਜਿਹੜੀ ਉਹ ਖਿੜੇਗੀ, ਪਰ ਮੌਸਮ ਦੇ ਵਿੱਚ ਜਿਹੜੀ ਨਮੀ ਆ ਉਹ ਬਰਕਰਾਰ ਰਹੀ ਆ ਤੇ ਰਿਕਾਰਡ ਤੋੜ ਮੀਂਹ ਨਵੰਬਰ ਮਹੀਨੇ ਦੇ ਹਿਸਾਬ ਦੇ ਨਾਲ ਇਹਨਾਂ ਇਲਾਕਿਆਂ ਦੇ ਵਿੱਚ ਕੈਲੀਫੋਰਨੀਆ 'ਚ ਪਿਆ ਹੈਗਾ ਆ। ਬਿਲਕੁਲ, ਕਹਿੰਦੇ ਵੀ 8.9 ਇੰਚ ਤੱਕ ਜਿਹੜਾ ਮੀਂਹ ਕਈ ਏਰੀਏ ਦੇ ਵਿੱਚ ਜਿਹੜਾ ਕੋਸਟ ਦੇ ਨਾਲ ਆ ਉੱਥੇ ਪਿਆ ਹੈਗਾ। ਇਹ ਵੈਦਰ ਸਾਨੂੰ ਸਪੋਰਟ ਕਰ ਰਿਹਾ ਤੇ ਥੈਂਕਸਗਿਵਿੰਗ ਹੌਲੀਡੇਜ਼ ਨੂੰ ਹੋਪਫੁਲੀ ਡਰਾਈ ਰਹੂਗਾ। 6500 ਫੁੱਟ ਤੋਂ ਉਚਾਈ ਵਾਲੀਆਂ ਪਹਾੜੀਆਂ ਦੇ ਉੱਤੇ ਜਿਹੜੀ ਸਨੋ ਪਈ ਹੈਗੀ ਆ। 1941 ਦੇ ਵਿੱਚ ਇੰਨਾ ਮੀਂਹ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਪਿਆ ਸੀ। ਸੋ 1941 ਤੋਂ ਬਾਅਦ ਜਿਹੜਾ ਇੰਨਾ ਮੀਂਹ ਪਿਆ ਹੈਗਾ ਆ। ਇਸ ਤੋਂ ਬਾਅਦ ਟੋਰੈਂਸ਼ੀਅਲ ਰੇਨ ਦੇ ਨਾਲ ਸਦਰਨ ਕੈਲੀਫੋਰਨੀਆ ਦੇ ਵਿੱਚ ਫਲੈਸ਼ ਫਲੱਡ ਵਾਰਨਿੰਗ ਵੀ ਜਿਹੜੀ ਆ ਇਸ਼ੂ ਕੀਤੀ ਗਈ ਹੈਗੀ ਆ, ਕਿਉਂਕਿ ਕਈ ਜਗ੍ਹਾ ਦੇ ਉੱਤੇ 3 ਇੰਚ ਤੋਂ ਵੀ ਵੱਧ ਮੀਂਹ ਜਿਹੜਾ ਆ ਲਾਸ ਐਂਜਲਸ ਦੇ ਏਰੀਏ ਦੇ ਵਿੱਚ ਪਿਆ ਹੈਗਾ। ਰੈਜ਼ੀਡੈਂਟਸ ਨੂੰ ਵਾਰਨਿੰਗ ਦਿੱਤੀ ਗਈ ਆ ਫਲੈਸ਼ ਫਲੱਡਿੰਗ ਦੀ। ਸਟਰੀਟਸ ਤੇ, ਕ੍ਰੀਕਸ ਤੇ, ਸਟਰੀਮਸ ਤੇ ਪੋਸੀਬਲ ਮੱਡ ਸਲਾਈਡ ਜਿਹੜੇ ਏਰੀਏ ਦੇ ਵਿੱਚ ਅੱਗ ਦੇ ਨਾਲ ਸੜ ਕੇ ਸੁਆਹ ਹੋ ਗਏ ਸੀਗੇ। ਹੰਟਿੰਗਟਨ ਬੀਚ ਜਿਹੜਾ ਆ ਉੱਥੇ ਕਹਿੰਦੇ ਸਟਰੀਟਸ ਦੇ ਉੱਤੇ ਪਾਣੀ ਜਿੱਦਾਂ ਸਟਰੀਮਸ ਹੁੰਦੀਆਂ ਆ ਉੱਦਾਂ ਜਿਹੜਾ ਚੱਲ ਰਿਹਾ ਸੀ ਤੇ ਬਹੁਤ ਸਾਰੀਆਂ ਨੇਬਰਹੁੱਡ ਜਿਹੜੀਆਂ ਆ ਉਹ ਫਲੱਡਡ ਵੀ ਹੋ ਗਈਆਂ ਜੀ ਮੀਂਹ ਦੇ ਕਰਕੇ। ਹਰਜੋਤ ਸਿੰਘ ਜੀ, ਕਿਉਂਕਿ ਗਰਾਊਂਡ ਹੁਣ ਸੈਚੂਰੇਟ ਹੋਈ ਆ, ਬਹੁਤ ਸਾਰੇ ਜਿਹੜੇ ਵੱਡੇ ਤੇ ਪੁਰਾਣੇ ਜਿਹੜੇ ਰੁੱਖ ਆ ਉਹ ਡਿੱਗੇ ਵੀ ਆ। ਹੁਣੇ LA ਫਾਇਰ ਡਿਪਾਰਟਮੈਂਟ ਜਿਹੜਾ ਉਹ ਦੱਸ ਰਿਹਾ ਆ ਵਿਨਿਟਕਾ ਜਿਹੜਾ ਨੇਬਰਹੁੱਡ ਆ ਉੱਥੇ ਮੇਸਨ ਐਵਨਿਊ ਦੇ ਉੱਤੇ ਕਾਫੀ ਵੱਡਾ ਰੁੱਖ SUV ਨਿਸਾਨ SUV ਦੇ ਉੱਤੇ ਡਿੱਗਾ, ਜਿਸ ਕਰਕੇ ਇੱਕ ਜਾਣੇ ਦੀ ਮੌਤ ਹੋਈ ਦੱਸੀ ਜਿਹੜੀ ਉਹ ਜਾ ਰਹੀ ਆ। ਸੋ ਇਹ ਵੀ ਇੱਕ ਜਿਹੜਾ ਹਰਜੋਤ ਸਿੰਘ ਜੀ ਵੈਦਰ ਦੇ ਚੱਲਦੇ ਆ ਇੱਕ ਜਿਹੜਾ ਬੈਡ ਪਾਰਟ ਇਸ ਦਾ ਇਵੈਂਚੁਅਲੀ ਇਹ ਦੇਖਣ ਨੂੰ ਮਿਲਦਾ ਆ। ਤੇਜ਼ ਹਵਾਵਾਂ ਤੇ ਸੈਚੂਰੇਟ ਹੋਏ ਜਿਹੜੀ ਰੋਡਸ ਹੁੰਦੀਆਂ ਜਾਂ ਜਿਹੜੇ ਜ਼ਮੀਨ ਆ ਉਹਦੇ ਕਰਕੇ ਫਿਰ ਪੁਰਾਣੇ ਰੁੱਖ ਖਾਸ ਕਰਕੇ ਜਿਹੜੇ ਵਾਬਲੀ ਜਾਂ ਚੰਗੀ ਤਰ੍ਹਾਂ ਜਿਨ੍ਹਾਂ ਦੀ ਕਾਟ ਛਾਂਟ ਨਹੀਂ ਕੀਤੀ ਹੁੰਦੀ ਉਹਨਾਂ ਦੇ ਡਿੱਗਣ ਦਾ ਖਤਰਾ ਰਹਿੰਦਾ ਹੈ ਤੇ ਇਸ ਦੇ ਰੁੱਖ ਦੇ ਡਿੱਗਣ ਕਰਕੇ ਇੱਕ ਜਾਣੇ ਦੀ ਮੌਤ ਹੋ ਗਈ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਤੋਂ ਕਾਂਗਰਸਮੈਨ ਐਰਿਕ ਸਵੈਲਵੈਲ ਜਿਹੜੇ ਆ ਉਹਨਾਂ ਨੇ ਕੱਲ ਜਿਮੀ ਕਿੰਬਲ ਦੇ ਸ਼ੋਅ ਦੇ ਵਿੱਚ ਅਨਾਉਂਸ ਕਰ ਦਿੱਤਾ ਵੀ ਉਹ ਕੈਲੀਫੋਰਨੀਆ ਦੇ ਗਵਰਨਰ ਦੀ ਜਿਹੜੀ ਇਲੈਕਸ਼ਨ ਆ ਉਹ ਲੜਨ ਜਾ ਰਹੇ ਹੈਗੇ ਆ। ਕਾਫੀ ਫੀਲਡ ਕਰਾਊਡਡ ਆ ਕਿਉਂਕਿ ਗੈਵਨ ਨਿਊਸਮ ਉਹਨਾਂ ਦੀ ਟਰਮ ਖਤਮ ਹੋ ਰਹੀ ਹੈ ਤਾਂ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ। ਸਵੈਲਵੈਲ ਨੇ ਅਨਾਉਂਸ ਕੀਤਾ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਤੇ ਵੈਬਸਾਈਟ ਜੀ, ਤੇ ਜਿਮੀ ਕਿੰਬਲ ਲਾਈਵ ਸ਼ੋਅ ਦੇ ਵਿੱਚ ਵੀ ਜਿਹੜਾ ਉਹਨੇ ਇਹ ਅਨਾਉਂਸਮੈਂਟ ਕੀਤਾ ਹੈਗਾ ਜੀ। ਸੋ ਐਰਿਕ ਸਵੈਲਵੈਲ ਇੱਥੇ US ਦੇ ਜਿਹੜੇ ਕਾਂਗਰਸਮੈਨ ਆ ਕੈਲੀਫੋਰਨੀਆ ਨੂੰ ਜਿਹੜਾ ਉਹ ਰਿਪਰੈਜ਼ੈਂਟ ਕਰਦੇ ਨੇ, ਆਪਣੀ ਜਿਹੜੀ ਉਹ ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕਰਦੇ ਆ। ਇਹਨਾਂ ਨੇ ਪਹਿਲਾਂ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਵੀ ਰਨ ਕੀਤਾ ਸੀਗਾ ਜਿਹੜਾ ਪਿਛਲੀ ਵਾਰ ਉਦੋਂ ਉਹ ਕਾਮਯਾਬ ਨਹੀਂ ਸੀ ਹੋਏ। ਟਰੰਪ ਹੁਣਾਂ ਦੇ ਇਹ ਬੜੇ ਹਾਰਸ਼ ਕ੍ਰਿਟਿਕ ਦੇ ਤੌਰ ਦੇ ਉੱਤੇ ਦੇਖੇ ਜਿਹੜੇ ਉਹ ਜਾਂਦੇ ਆ। ਸੋ ਆਈ ਥਿੰਕ ਐਰਿਕ ਸਵੈਲਵੈਲ ਨੇ ਵੀ ਹਿਸਾਬ ਲਾਇਆ ਆ ਵੀ ਮੈਂ ਸਿੱਧਾ ਜਿਹੜਾ ਪ੍ਰੈਜ਼ੀਡੈਂਸ਼ੀਅਲ ਰਨ ਜਿਹੜਾ ਮੇਰੇ ਲਈ ਔਖਾ ਹੋਊਗਾ
ਤੇ ਨਿਊਸਮ ਵਾਲੇ ਰਾਹ ਦੇ ਉੱਤੇ ਜਿਹੜਾ ਉਹ ਹੁਣ ਤੁਰੇ ਆ। ਗੈਵਿਨ ਨਿਊਸਮ ਜਿਹਨੇ 2 ਟਰਮ ਜਿਹੜੀਆਂ ਪੂਰੀਆਂ ਕਰਕੇ ਟਰਮ ਆਊਟ ਨਿਊਸਮ ਜਿਹੜਾ ਉਹ ਹੋ ਗਿਆ ਆ ਤੇ ਹੁਣ ਉਹ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਰਨ ਕਰੂਗਾ ਮੋਸਟ ਪ੍ਰੋਬਬਲੀ ਅਗਲੇ ਸਾਲ। ਤੇ ਐਰਿਕ ਸਵੈਲਵਲ ਵੀ ਸੋਚ ਰਿਹਾ ਵੀ ਮੈਂ ਪਹਿਲਾਂ ਕੈਲੀਫੋਰਨੀਆ ਦਾ ਗਵਰਨਰ ਬਣਾ ਤੇ ਫਿਰ ਅਮਰੀਕਾ ਦੀ ਜਿਹੜੀ ਆ ਪ੍ਰੈਜ਼ੀਡੈਂਟ ਦੇ ਲਈ ਜਿਹੜਾ ਇਵੈਂਚੁਅਲੀ ਜਿਹੜਾ ਉਹ ਰਨ ਕਰ ਸਕਦਾ ਹੈਗਾ ਆ। ਸੋ 45 ਸਾਲ ਇਹਨਾਂ ਦੀ ਉਮਰ ਹੈਗੀ ਆ। ਯੂਨੀਵਰਸਿਟੀ ਆਫ ਮੈਰੀਲੈਂਡ ਤੋਂ ਇਹਨਾਂ ਨੇ ਲਾਅ ਜਿਹੜੀ ਆ ਉਹ ਪੜ੍ਹਾਈ ਕੀਤੀ ਆ। ਸੋ ਜਿੱਦਾਂ ਪਹਿਲਾਂ ਹੀ ਦੱਸਿਆ ਵੀ ਕਰਾਊਡਡ ਰੇਸ ਆ ਇਸ ਟਾਈਮ ਕੈਲੀਫੋਰਨੀਆ ਦੇ ਗਵਰਨਰ ਦੇ ਲਈ ਜਿਹੜੀ ਅਗਲੇ ਸਾਲ ਹੋਣੀ ਆ, ਉਹਦੇ ਵਿੱਚ ਇਹਨਾਂ ਨੇ ਜਿਹੜੀ ਉਹ ਛਾਲ ਮਾਰ ਦਿੱਤੀ ਹੈਗੀ ਆ। ਸੋ ਲੈਟਸ ਸੀ ਇਸ ਵਾਰ ਕੈਲੀਫੋਰਨੀਆ ਦਾ ਗਵਰਨਰ ਕੈਲੀਫੋਰਨੀਆ ਦੇ ਲੋਕ ਕਿਹਨੂੰ ਜਿਹੜਾ ਉਹ ਚੁਣ ਕੇ ਲੈ ਕੇ ਆਉਂਦੇ ਆ। ਜੀ ਬਿਲਕੁਲ, ਜਿਸ ਤਰ੍ਹਾਂ ਸਾਨੂੰ ਤੁਸੀਂ ਦੱਸਿਆ ਹੀ ਆ ਵੀ ਉਹ ਕਾਫੀ ਕ੍ਰਿਟਿਕ ਹੈਗੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ, ਤੇ ਉਹਨਾਂ ਨੇ ਕਿਹਾ ਵੀ ਮੇਰਾ ਜਿਹੜਾ ਮੇਨ ਆਬਜੈਕਟਿਵ ਆ ਕੈਲੀਫੋਰਨੀਆ ਦੇ ਵਿੱਚ ਟਰੰਪ ਉਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਆ ਜਾਂ ਉਹਨਾਂ ਦੀਆਂ ਥ੍ਰੈਟਸ ਆ ਉਹਨਾਂ ਦੇ ਅਗੇਂਸਟ ਆ ਤੇ ਨਿਊ ਕੈਲੀਫੋਰਨੀਆ ਬਣਾਉਣ ਦੇ ਲਈ ਹੈਗਾ ਆ। ਸੋ ਐਰਿਕ ਸਵੈਲਵਲ ਪੰਜਾਬੀਆਂ ਦੇ ਕਾਫੀ ਲਾਗੇ ਜਾਣੇ ਜਾਂਦੇ ਆ। ਇਹ ਕੈਸਟਰੋ ਵੈਲੀ ਤੋਂ ਬੇ ਏਰੀਏ ਤੋਂ ਪਹਿਲਾਂ ਸਿਟੀ ਕੌਂਸਲ ਮੈਂਬਰ ਹੁੰਦੇ ਸੀ ਤੇ ਹੁਣ ਲਗਭਗ ਮੇਰੇ ਖਿਆਲ ਨਾਲ 13 ਸਾਲਾਂ ਤੋਂ ਯੂਐਸ ਦੇ ਕਾਂਗਰਸਮੈਨ ਹੈਗੇ ਆ। ਜੀ ਅਗਲੀ ਜਿਹੜੀ ਹਜ਼ਰਤ ਸਿੰਘ ਜੀ ਖਬਰ ਕਰਦੇ ਜਾਈਏ, ਫਲੋਰੀਡਾ ਤੋਂ ਇੱਕ ਮੰਦਭਾਗੀ ਖਬਰ ਆ ਰਹੀ ਹੈ। ਫਲੋਰੀਡਾ ਦੀ ਇੱਕ ਜਿਹੜੀ ਸ਼ੈਰਿਫ ਡੈਪਟੀ ਆ ਉਹਨਾਂ ਦੀ ਮੌਤ ਹੋ ਗਈ ਜਦ ਉਹ ਇੱਕ eviction ਨੋਟਿਸ ਸਰਵ ਕਰਨ ਗਏ ਸੀ। ਇਸ ਦੇ ਨਾਲ ਇੱਕ ਹੋਰ ਜਾਣਾ ਵੀ ਫੱਟੜ ਹੋਇਆ। ਜਿਹੜੇ ਸ਼ੈਰਿਫ ਡਿਪਾਰਟਮੈਂਟ ਆ ਉਹਨਾਂ ਨੇ ਜਾਣਕਾਰੀ ਦਿੱਤੀ ਆ 2 ਡੈਪਟੀਜ਼ ਤੇ ਇੱਕ ਲੌਕਸਮਿਥ ਲੈ ਕੇ ਜਿਹੜਾ eviction ਨੋਟਿਸ ਆ ਸਰਵ ਕਰਨ ਦੇ ਲਈ ਗਏ ਹੋਏ ਸੀ ਵੀਰੋ ਬੀਚ ਦੇ ਉੱਤੇ। ਇੱਕ ਜਿਹੜੀ ਆ ਬੀਬੀ ਆ ਉਸ ਦੀ ਰਿਕੁਐਸਟ ਦੇ ਉੱਤੇ ਜਿਹੜੀ ਕਿ ਓਨਰ ਸੀਗੀ ਉਸ ਘਰ ਦੀ। ਪਰ ਕਹਿੰਦੇ ਵੀ ਥੈਂਕਸਗਿਵਿੰਗ ਤੋਂ 6 ਦਿਨ ਪਹਿਲਾਂ ਇਹ ਬੜੀ ਮੰਦਭਾਗੀ ਦਿਲ ਤੋੜਵੀਂ ਜਿਹੜੀ ਘਟਨਾ ਆ ਦੁਰਘਟਨਾ ਆ ਉਹ ਵਾਪਰੀ ਆ, ਜਿੱਥੇ ਇਹ eviction ਨੋਟਿਸ ਸਰਵ ਕਰਨ ਗਈ ਜਿਹੜੇ ਡੈਪਟੀ ਆ ਉਹਨਾਂ ਉੱਤੇ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ ਗਈਆਂ। ਕਹਿੰਦੇ ਵੀ ਸਟੈਂਡਰਡ ਕਾਲ ਫਾਰ ਸਰਵਿਸ ਸੀਗੀ, ਐਵਰੀਡੇ ਕਾਲ ਸੀ, ਰੋਜ਼ਮਰਰਾ ਦਾ ਸ਼ੈਰਿਫ ਡਿਪਾਰਟਮੈਂਟ ਵਾਲੇ ਇਹ ਕੰਮ ਕਰਦੇ ਸੀਗੇ ਤੇ ਰੈਗੂਲਰ ਡੈਪਟੀਜ਼ ਜਿਹੜੇ ਆਪਣੇ ਡੈਪਟੀਜ਼ ਬਹੁਤ ਬਰੇਵਲੀ ਕਹਿੰਦੇ ਕੰਮ ਕਰਦੇ ਸੀਗੇ। ਜਿੱਦਾਂ ਹੀ ਕਹਿੰਦੇ ਘਰ ਦੇ ਵਿੱਚ ਉਹ ਦਾਖਲ ਹੋਏ ਆ ਹੈਲਬਰਟਸਟੈਮ ਉਹਨਾਂ ਨੇ ਵੈਪਨ ਜਿਹੜਾ ਉਹ ਰਿਟਰੀਵ ਕੀਤਾ ਤੇ ਅੰਨ੍ਹੇਵਾਹ ਜਿਹੜੀਆਂ ਕਹਿੰਦੇ ਵੀ ਉਸਨੇ ਗੋਲੀਆਂ ਚਲਾਈਆਂ ਜਿਹਨੂੰ ਉੱਥੋਂ ਬਾਹਰ ਕੱਢਣਾ ਸੀਗਾ ਤੇ ਜਿਹੜੀ ਡੈਪਟੀਜ਼ ਨੇ ਫਿਰ ਸਸਪੈਕਟ ਦੇ ਉੱਤੇ ਵੀ ਗੋਲੀਆਂ ਜਿਹੜੀਆਂ ਉਹ ਚਲਾਈਆਂ ਮਲਟੀਪਲ ਟਾਈਮਸ। ਜਿਸ ਨੂੰ ਇਸ ਘਰ ਤੋਂ ਕੱਢਣਾ ਸੀ ਇਵਿਕਟ ਕਰਨਾ ਸੀ ਉਸ ਦੇ ਉੱਤੇ ਮਿਸਡਿਮੀਨਰ ਅਸੌਲਟ ਚਾਰਜਿਸ ਤੇ ਨਾਰਕੋਟਿਕ ਦੇ ਚਾਰਜਿਸ ਪਹਿਲੋਂ ਵੀ ਜਿਹੜੇ ਸੀਗੇ। ਇਸ ਟਾਈਮ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹਸਪਤਾਲ 'ਚ ਜ਼ੇਰੇ ਇਲਾਜ ਦੱਸਿਆ ਜਿਹੜਾ ਉਹ ਜਾ ਰਿਹਾ ਆ। ਡੈਪਟੀ ਟੈਰੀ ਮਾਸ਼ਕਾਓ 47 ਸਾਲ ਇਹਨਾਂ ਦੀ ਜਿਹੜੀ ਉਹ ਉਮਰ ਸੀਗੀ ਤੇ ਇੱਕ ਰੋਜ਼ਮਰਾ ਦਾ eviction ਨੋਟਿਸ ਸਰਵ ਕਰਦੇ ਵਿਚਾਰਿਆਂ ਨੂੰ ਜਿਹੜੀ ਉਹ ਆਪਣੀ ਜਾਨ ਤੋਂ ਹੱਥ ਧੋਣਾ ਜਿਹੜਾ ਉਹ ਪੈ ਗਿਆ ਆ। ਸੋ ਲੰਮੇ ਸਮੇਂ ਤੋਂ ਕਹਿੰਦੇ ਵੀ ਡਿਪਾਰਟਮੈਂਟ ਦੇ ਨਾਲ ਇਹ ਬੀਬੀ ਜਿਹੜੀ ਉਹ ਕੰਮ ਕਰ ਰਹੀ ਸੀ। ਫਲੋਰੀਡਾ ਦੇ ਗਵਰਨਰ ਡਿਸੈਂਟਸ ਆ ਉਹਨਾਂ ਨੇ ਵੀ ਇਸ ਸ਼ੂਟਿੰਗ ਨੂੰ ਕਨਫਰਮ ਕੀਤਾ ਹੈਗਾ ਆ ਤੇ ਫਲੋਰੀਡਾ ਦੇ ਜਿਹੜੇ ਅਟਾਰਨੀ ਜਨਰਲ ਜੇਮਸ ਉਥਮਾਇਰ ਆ ਉਹਨਾਂ ਨੇ ਵੀ ਇਸ ਦੀ ਜਿਹੜੀ ਉਹ ਜਾਣਕਾਰੀ ਦਿੱਤੀ, ਪਰ ਇਸ ਤੋਂ ਇਲਾਵਾ ਜੇ ਹੋਰ ਕੋਈ ਜਾਣਕਾਰੀ ਇਸ ਦੇ ਬਾਬਤ ਨਹੀਂ ਦੱਸੀ ਗਈ। ਬੰਦਾ ਜੇ ਉਹ ਠੀਕ ਹੁੰਦਾ ਹੈ ਉਸ ਨੂੰ ਕਿਹੜੇ ਚਾਰਜਿਸ ਲੱਗਣਗੇ ਕਿਵੇਂ ਹੋਊਗਾ ਉਹ ਕਹਿੰਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ। ਦੂਜਾ ਡੈਪਟੀ ਵੀ ਜਿਹੜੇ ਉਹ ਜ਼ੇਰੇ ਇਲਾਜ ਦੱਸਿਆ ਜਾ ਰਿਹਾ ਹੈ। ਅਗਲੀ ਖਬਰ ਮੈਂ ਚੱਲੀਏ, ਲਾਸ ਐਂਜਲਸ ਟਾਈਮਜ਼ ਅੱਜ ਇਹ ਰਿਪੋਰਟ ਕਰ ਰਹੀ ਹੈ ਵੀ ਜਿਹੜੇ ਫਾਰਮ ਵਰਕਰਸ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕੈਲੀਫੋਰਨੀਆ ਦੇ ਵਿੱਚ ਸੂ ਕਰਨ ਜਾ ਰਿਹਾ, ਖਾਸ ਕਰਕੇ ਉਹਨਾਂ ਦੀਆਂ ਤਨਖਾਹਾਂ ਨੂੰ ਲੈ ਕੇ। ਫਾਰਮ ਵਰਕਰਸ ਨੇ ਐਕਚੁਅਲੀ ਅੱਜ ਆਲਰੇਡੀ ਲਾਸਟ ਸੂਟ ਫਾਈਲ ਕਰ ਦਿੱਤਾ ਹੈ। ਜਿਹੜਾ ਨਵਾਂ ਲੇਬਰ ਡਿਪਾਰਟਮੈਂਟ ਦਾ ਰੂਲ ਆਇਆ ਜਿਹਦੇ ਮੁਤਾਬਕ ਜਿਹੜੇ ਫਾਰਮਰਸ ਆ ਉਹ ਫੋਰਨ ਵਰਕਰਸ ਨੂੰ H-2A ਪ੍ਰੋਗਰਾਮ ਦੇ ਤਹਿਤ ਬਹੁਤ ਹੀ ਘੱਟ ਤਨਖਾਹ ਤੇ ਹਾਇਰ ਕਰ ਸਕਦੇ ਹੈਗੇ ਆ। ਕਹਿੰਦੇ ਵੀ $5 ਤੋਂ ਲੈ ਕੇ $7 ਪਰ ਆਵਰ ਦੇ ਹਿਸਾਬ ਨਾਲ H-2A ਵਰਕਰਸ ਨੂੰ ਜਿਹੜੇ EMPLOYERS ਆ ਉਹ ਹਾਇਰ ਕਰਨਗੇ, ਜਿਹਦੇ ਨਾਲ $2.46 ਬਿਲੀਅਨ ਅਮਰੀਕਨ ਜਿਹੜੇ ਫਾਰਮ ਵਰਕਰ ਦਾ ਵੇਜਸ ਤੇ ਜੌਬ ਸਿਕਿਉਰਿਟੀ ਆ ਉਹਦੇ ਵਿੱਚੋਂ ਚਲੇ ਜਾਊਗਾ। ਯੂਨਾਈਟਿਡ ਫਾਰਮ ਵਰਕਰਸ ਆਫ ਅਮਰੀਕਾ ਨੇ ਦੱਸਿਆ। ਯੂਨੀਅਨਸ ਨੇ ਕਿਹਾ ਵੀ ਜਿਹੜਾ ਨਵਾਂ ਰੂਲ ਆ ਇਹ ਵੈਲਥ ਵਰਕਰਸ ਤੋਂ EMPLOYERS ਨੂੰ ਜਿਹੜੀ ਟ੍ਰਾਂਸਫਰ ਹੋ ਰਹੀ ਹੈਗੀ ਆ। ਤੋ ਹੁਣ ਤੁਸੀਂ ਦੇਖੋ ਕਿੱਥੇ ਤਾਂ ਕਿੱਥੇ ਜਿਹੜਾ ਮਿਨੀਮਮ ਵੇਜ $16-17 ਆ ਤੇ ਕਿੱਥੇ $5 ਤੋਂ ਲੈ ਕੇ $7 ਦੇ ਹਿਸਾਬ ਦੇ ਨਾਲ H-2A ਵਰਕਰਸ ਨੂੰ ਹਾਇਰ ਕੀਤਾ ਜਾਊਗਾ। ਦੂਸਰੇ ਪਾਸੇ H-1 ਵੀਜ਼ੇ ਨੂੰ ਲੈ ਕੇ ਜਿਹੜਾ ਕਿੰਨਾ ਰੌਲਾ ਪਾਇਆ ਜਾਂਦਾ ਹੈਗਾ। ਡਿਪਾਰਟਮੈਂਟ ਆਫ ਲੇਬਰ ਨੇ ਪਹਿਲਾਂ ਐਸਟੀਮੇਟ ਕੀਤਾ ਸੀ ਵੀ ਅਕਤੂਬਰ 2 ਤੋਂ ਇਹ ਲਾਗੂ ਹੋ ਜਾਊਗਾ, ਪਰ ਹੁਣ ਇਹ ਜਿਹੜਾ ਲਾ ਸੂਟ ਆ
ਉਹ ਫਾਈਲ ਕਰ ਦਿੱਤਾ ਗਿਆ ਹੈਗਾ। 2020 ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਦਾਂ ਦਾ ਹੀ ਰੂਲ ਜਿਹੜਾ ਆ ਉਹ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ UFW ਤੇ UFW ਫਾਊਂਡੇਸ਼ਨ ਲਾਸੂਟ ਦੇ ਥਰੂ ਰੋਕ ਦਿੱਤਾ ਗਿਆ ਸੀ। ਜਿਹੜੇ ਪਲੈਂਟਿਫਸ ਆ ਇਸ ਲਾਸੂਟ ਦੇ ਵਿੱਚ, ਉਹਨਾਂ ਨੇ US ਡਿਸਟ੍ਰਿਕਟ ਕੋਰਟ ਫਾਰ ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ, ਜਿਹਦੇ ਵਿੱਚ ਫਾਰਮ ਵਰਕਰਸ ਮਿਸ਼ੀਗਨ, ਜਾਰਜੀਆ, ਕੈਲੀਫੋਰਨੀਆ, ਵਾਸ਼ਿੰਗਟਨ, ਟੈਕਸਸ ਤੇ ਮਜ਼ੂਰੀ ਤੋਂ ਲੋਕਾਂ ਨੇ ਫਾਈਲ ਕੀਤੇ ਆ। ਇੱਕ ਕਹਿੰਦੇ ਵੀ ਇਸਾਬੈਲ ਪੈਨਫਿਲੋ ਨਾਮ ਦਾ 23 ਸਾਲਾਂ ਦਾ ਅਮਰੀਕਨ ਸਿਟੀਜ਼ਨ ਆ। ਉਹ ਕਹਿੰਦਾ ਵੀ ਮੈਂ ਸਟ੍ਰਾਬੇਰੀਜ਼ ਜਦੋਂ ਹਾਰਵੈਸਟ ਹੁੰਦੀਆਂ ਉੱਥੇ ਕੰਮ ਕਰਦਾ ਆ ਵੈਂਚਰਾ ਕਾਉਂਟੀ ਦੇ ਵਿੱਚ, ਤੇ ਮੇਰੀ ਤਨਖਾਹ $19.35 ਪਰ ਆਵਰ ਦੇ ਹਿਸਾਬ ਨਾਲ ਹੈਗੀ ਆ। ਪਰ ਨਵਾਂ ਜਿਹੜਾ ਰੂਲ ਲਾਇਆ ਜਾ ਰਿਹਾ ਉਹਦੇ ਨਾਲ ਇੱਕ ਤਾਂ ਇਹ ਆ ਵੀ ਮੇਰੀ ਜੌਬ ਵੀ ਖਤਰੇ 'ਚ ਹੋਊਗੀ, ਪਲੱਸ ਮੇਰੀ ਤਨਖਾਹ ਆਲਰੇਡੀ ਕਹਿੰਦੇ ਕੱਟ ਹੋ ਜਾਊਗੀ $16.50 ਨੂੰ, ਜਿਹੜਾ ਕਿ $2.85 ਘੱਟ ਹੋਊਗਾ। ਸੋ ਜੇ ਜਿਸ ਹਿਸਾਬ ਦੇ ਨਾਲ H2A ਵਰਕਰਸ ਨੂੰ ਬਾਹਰੋਂ ਲਿਆਂਦਾ ਜਾਊਗਾ, ਇੱਥੇ ਦੇ ਜਿਹੜੇ ਵਰਕਰਸ ਆ ਉਹਨਾਂ ਦੀ ਜਿਹੜੀ ਜੌਬ ਆ ਉਹ ਖਤਰੇ ਦੇ ਵਿੱਚ ਚਲੇ ਜਾਊ। ਜੀ, ਅਗਲੀ ਗੱਲ ਕਰਦੇ ਜਾਈਏ। ਸੈਕਰਾਮੈਂਟੋ ਨੇ ਉਹ ਆਪਣਾ ਇੱਕ ਆਲ ਇਲੈਕਟ੍ਰਿਕ ਬਿਲਡਿੰਗ ਮੈਂਡੇਟ ਉਸ ਨੂੰ ਰਿਪੀਲ ਕਰ ਲਿਆ ਆ। ਕਲਾਈਮੇਟ ਪਾਲਿਸੀ ਦੇ ਤਹਿਤ ਇਹ ਮੋਹਰਲੇ ਜਿਹੜੇ ਸ਼ਹਿਰਾਂ ਦੇ ਵਿੱਚੋਂ ਬਣੇ ਸੀ, ਜਿਨ੍ਹਾਂ ਨੇ ਕਿਹਾ ਸੀਗਾ ਵੀ ਅਸੀਂ ਸਿਟੀ ਦੇ ਕਲੀਨ એનર્ਜੀ ਫਿਊਚਰ ਦੇ ਲਈ ਇਹ ਜਿਹੜੀਆਂ ਬਿਲਡਿੰਗਸ ਆ ਉਹਨਾਂ ਨੂੰ ਆਲ ਇਲੈਕਟ੍ਰਿਕ ਜਿਹੜਾ ਉਹ ਬਣਾਵਾਂਗੇ। ਸਿਟੀ ਕੌਂਸਲ ਨੇ ਬੀਤੇ ਮੰਗਲਵਾਰ ਇਹ ਇੱਕ ਨੂੰ ਅਪਰੂਵਲ ਦੇ ਦਿੱਤੀ, ਜਿਸ ਦੇ ਨਾਲ ਵੀ ਸਿਟੀ ਕੋਡ ਨੂੰ ਅਮੈਂਡ ਕੀਤਾ ਜਿਹੜਾ ਹੋ ਜਾਊਗਾ। ਇਸ ਤੋਂ ਪਹਿਲਾਂ ਇਹਨਾਂ ਨੇ ਖੁਦ ਹੀ ਆਲ ਇਲੈਕਟ੍ਰਿਕ ਜਿਹੜੀ ਬਿਲਡਿੰਗ ਮੈਂਡੇਟ ਆ ਉਸ ਨੂੰ ਅਪਰੂਵ ਕੀਤਾ ਸੀ। ਹੁਣ ਉਸ ਤੋਂ ਇਹਨਾਂ ਨੂੰ ਵਾਪਸ ਜਿਹੜਾ ਆ ਉਹ ਆਉਣਾ ਪੈ ਰਿਹਾ ਹੈਗਾ। 2023 ਦੇ ਵਿੱਚ ਇਹ ਕਾਨੂੰਨ ਇਹਨਾਂ ਨੇ ਪਾਸ ਕੀਤਾ ਸੀਗਾ। ਉਦੋਂ ਓਵਰਵੈਲਮਿੰਗਲੀ ਅਪਰੂਵ ਕੀਤਾ ਸੀਗਾ ਵੀ ਕਮਰਸ਼ੀਅਲ ਤੇ ਜਿਹੜੀਆਂ ਰੈਜ਼ੀਡੈਂਸ਼ੀਅਲ ਬਿਲਡਿੰਗ ਜਿਹੜੀਆਂ 3 ਸਟੋਰੀ ਜਾਂ ਉਸ ਤੋਂ ਛੋਟੀਆਂ ਹੋਣਗੀਆਂ ਉਹ ਸਾਰੀਆਂ ਆਲ ਇਲੈਕਟ੍ਰਿਕ ਹੋਣਗੀਆਂ। ਇਹ ਨਵੇਂ ਬਿਲਡਿੰਗ ਕੋਡ 2026 ਤੋਂ ਚਾਲੂ ਹੋਣੇ ਸੀਗੇ, ਤੇ ਪਰ ਹੁਣ ਕਲਾਈਮੇਟ ਚੇਂਜ ਨੂੰ ਕਹਿੰਦੇ ਕੰਬੈਟ ਕਰਨ ਦੇ ਲਈ ਇੱਕ ਮੈਜਰ ਦੇ ਤੌਰ ਦੇ ਉੱਤੇ ਜਿਹੜੇ ਉਹ ਦੇਖਿਆ ਜਾ ਰਿਹਾ ਸੀਗਾ, ਪਰ ਹੁਣ ਉਹਨਾਂ ਨੂੰ ਲੱਗ ਰਿਹਾ ਵੀ ਇਹਦੇ ਨਾਲ ਗੱਲ ਬਾੜੀ ਬਣਨੀ ਨਹੀਂ ਆ, ਕੰਮ ਔਖਾ ਹੋਊਗਾ। ਸੋ ਇਸ ਲਈ ਉਹਨਾਂ ਨੇ ਉਸੇ ਹੀ ਆਪਣੇ ਬਣਾਏ ਰੂਲ ਨੂੰ ਵਾਪਸ ਲੈ ਲਿਆ ਆ। ਕੁਝ ਕੁ ਲੋਕਲ ਖਬਰਾਂ ਕਰਦੇ ਜਾਈਏ ਤੇ I-580 ਜਿਹੜਾ ਹਾਈਵੇ 580 ਆ, ਉੱਥੇ ਅੱਜ ਓਕਲੈਂਡ ਵਾਲੇ ਏਰੀਏ 'ਚ ਕਾਫੀ ਮੇਜਰ ਕ੍ਰੈਸ਼ ਹੋਇਆ ਗ੍ਰੈਂਡ ਐਵਨਿਊ ਦੇ ਆਫ ਰੈਂਪ ਦੇ ਉੱਤੇ, ਜਿਹਦੇ ਕਰਕੇ ਪੂਰਾ 580 ਆਫਟਰਨੂਨ ਦੇ ਵਿੱਚ ਬੰਦ ਕਰਨਾ ਪਿਆ। CHP ਨੇ ਕਿਹਾ ਵੀ ਕ੍ਰੈਸ਼ ਦੀ ਜਿਹੜੀ ਇਨਵੈਸਟੀਗੇਸ਼ਨ ਆ ਓਕਲੈਂਡ ਪੁਲਿਸ ਜਿਹੜੀ ਆ ਉਸ ਨੂੰ ਉਹ ਕਰ ਰਹੀ ਆ, ਤੇ ਉਹ ਦੇਖਣਗੇ ਕਿਸ ਟਾਈਮ ਦੇ ਉੱਤੇ ਖੋਲ੍ਹਿਆ ਜਾਊਗਾ। ਇਸ ਤੋਂ ਬਿਨਾਂ ਸੈਨ ਰੋਮਨ ਬੇ ਏਰੀਏ ਦੇ ਵਿੱਚ 3.2 ਮੈਗਨੀਟਿਊਡ ਦਾ ਭੂਚਾਲ ਆਇਆ, ਜੋ ਕਿ 2.5 ਮੀਲ ਸਾਊਥ ਈਸਟ ਆਫ ਸੈਨ ਰੋਮਨ ਏਰੀਏ ਦੇ ਵਿੱਚ ਸੀਗਾ। ਕੁਏਕ ਨੇ ਐਸਟੀਮੇਟਡ ਕਹਿੰਦੇ ਵੀ 5.7 ਮੀਲ ਧਰਤੀ ਤੋਂ ਥੱਲੇ ਸੀਗਾ। ਇਹ ਅੱਜ ਸਵੇਰੇ 7:27 ਦੇ ਉੱਤੇ ਜਿਹੜਾ ਭੂਚਾਲ ਆਇਆ, ਤੇ ਇਸ ਨੂੰ ਬਰਕਲੇ ਤੱਕ ਜਿਹੜਾ ਆ ਸ਼ੇਕਿੰਗ ਜੋ ਹੋਈ ਆ ਉਹ ਰਿਕਾਰਡ ਕੀਤੀ ਗਈ ਹੈਗੀ ਆ। ਕਿਸੇ ਤਰ੍ਹਾਂ ਦਾ ਵੀ ਕਿਸੇ ਦੇ ਸੱਟ ਚੋਟ ਜਾਂ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਉਹ ਵੀ ਸੈਕਰਾਮੈਂਟੋ ਤੋਂ ਆ ਰਹੀ ਆ। ਸੈਕਰਾਮੈਂਟੋ ਸਿਟੀ ਦੇ ਜਿਹੜੇ ਸਕੂਲਸ ਆ ਉਹਨਾਂ ਨੇ 60 ਜਿਹੜੇ ਐਡਮਿਨਸ ਆ ਉਹਨਾਂ ਦੀਆਂ ਜੌਬਸ ਕੱਟ ਕਰਨ ਜਾ ਰਹੇ ਆ। $80 ਮਿਲੀਅਨ ਦਾ ਜਿਹੜਾ ਬਜਟ ਦੇ ਵਿੱਚ ਘਾਟਾ ਇਸ ਟਾਈਮ ਸੈਕਰਾਮੈਂਟੋ ਸਿਟੀ ਸਕੂਲਸ ਦੇ ਲਈ ਸਾਹਮਣੇ ਆ ਰਿਹਾ ਆ, ਤੇ ਜਿਸ ਨੂੰ ਨਜਿੱਠਣ ਦੇ ਲਈ 60 ਜੌਬਸ ਜਿਹੜੀਆਂ ਆ ਉਹ ਕਹਿੰਦੇ ਵੀ ਅਪ ਟੂ ਜਿਹੜੀਆਂ ਉਹ ਕੱਟੀਆਂ ਜਾ ਰਹੀਆਂ ਹੈਗੀਆਂ ਆ। $43 ਮਿਲੀਅਨ ਦਾ ਸ਼ਾਰਟਫਾਲ ਤਾਂ ਕਹਿੰਦੇ ਇਸੇ ਲਈ ਆ ਕਿਉਂਕਿ ਅਨਬਜਟਡ ਸਪੈਂਡਿੰਗ ਜਿਹੜੇ ਸਕੂਲ ਈਅਰ ਵਿੱਚ ਵੱਧ ਜਿਹੜੀ ਉਹ ਇਹਨਾਂ ਨੇ ਕਰ ਦਿੱਤੀ ਸੀਗੀ। ਸੋ 2027-2028 ਦੇ ਜਿਹੜੇ ਸਕੂਲ ਈਅਰ ਦੇ ਵਿੱਚ $80 ਮਿਲੀਅਨ ਦਾ ਜਿਹੜਾ ਘਾਟਾ ਆ ਉਹ ਸਾਹਮਣੇ ਆ ਰਿਹਾ ਆ। ਸੋ ਓਵਰਆਲ ਕੈਲੀਫੋਰਨੀਆ ਦੇ ਵਿੱਚ ਹੀ ਹਰਜੋਤ ਸਿੰਘ ਜੀ ਬਜਟਸ ਦੇ ਵਿੱਚ ਘਾਟਿਆਂ ਦਾ ਦੌਰ ਜਿਹੜਾ ਉਹ ਚੱਲ ਰਿਹਾ ਆ। ਸੋ ਇਹ ਜਿਹੜੀਆਂ 60 ਜੌਬਸ ਇਹਨਾਂ ਨੇ ਤਕਰੀਬਨ ਕੱਟਣੀਆਂ ਆ, ਇਹਦੇ ਨਾਲ $14 ਮਿਲੀਅਨ ਇਹਨਾਂ ਦੇ ਜਿਹੜੇ ਉਹ ਬਚ ਜਾਣਗੇ। ਫਿਰ ਵੀ 80 ਮਿਲੀਅਨ ਜਿਹੜੇ ਉਹ ਪੂਰੇ ਕਿੱਦਾਂ ਕੀਤੇ ਜਾਣਗੇ, ਜਿਹੜਾ ਬਜਟ ਸ਼ਾਰਟਫਾਲ ਆ ਉਹ ਹੁਣ ਦੇਖਣਾ ਹੋਊਗਾ। ਅਜੇ ਇਹਨਾਂ ਨੇ ਇਹ ਨਹੀਂ ਦੱਸਿਆ ਵੀ ਕਿਹੜੇ ਡਿਪਾਰਟਮੈਂਟਸ ਤੇ ਕਿਹੜੀਆਂ ਓਵਰਆਲ ਪੋਜੀਸ਼ਨਸ ਆ ਉਹਦੇ ਵਿੱਚ ਸਟਾਫ ਰਿਡਕਸ਼ਨ ਕੀਤੀ ਜਾਵੇਗੀ। ਫ੍ਰਿਜ਼ਨੋ ਦੇ ਇੱਕ ਚਰਚ ਨੇ ਆਪਣੇ 4 ਏਕੜਾਂ ਦੇ ਵਿੱਚੋਂ 1 ਏਕੜ ਜਿਹੜਾ ਆ ਉਹ ਸਿਟੀ ਨਾਲ ਗੱਲ ਕਰਕੇ ਕਹਿੰਦੇ ਵੀ ਕਮਿਊਨਿਟੀ ਵਿਦਨ ਕਮਿਊਨਿਟੀ ਉਹ ਕਾਟੇਜ ਟਾਈਪ ਜਿਹੜੇ ਆ ਘਰ ਬਣਾਉਣ ਜਾ ਰਹੇ ਹੈਗੇ ਆ, ਜਿਹੜੇ ਕਿ ਉਹਨਾਂ ਦੇ ਜਿਹੜੇ ਮੈਂਬਰਸ ਆ ਉਹ ਉੱਥੇ ਰਹਿ ਸਕਣਗੇ। 21 ਦੇ ਕਰੀਬ ਛੋਟੀਆਂ ਕਹਿੰਦੇ ਕਾਟੇਜਸ ਉਹ ਚਰਚ ਦੇ ਜਿਹੜਾ ਸਾਊਥ ਵੈਸਟ ਫ੍ਰਿਜ਼ਨੋ ਡਿਵੈਲਪਮੈਂਟ ਕਾਰਪੋਰੇਸ਼ਨ ਆ
ਉਹ ਬਣਾਉਣ ਜਾ ਰਹੀ ਹੈ ਵੈਸਟ ਸਾਈਡ ਚਰਚ ਆਫ ਗੋਡ। 4 ਏਕੜ ਇਹਨਾਂ ਕੋਲ ਜਗ੍ਹਾ ਆ। ਸਰੋਤਿਆਂ ਨੂੰ ਯਾਦ ਹੋਊ ਪਿਛਲੇ ਸਮੇਂ 'ਚ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹੇ ਹਾਂ ਵੀ ਇਹ ਨਵੇਂ ਲਾਅ ਪਾਸ ਹੋ ਗਏ ਆ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ, ਖਾਸ ਕਰਕੇ ਧਾਰਮਿਕ ਸੰਸਥਾਵਾਂ, ਉਹਨਾਂ ਦੇ ਕੋਲ ਜੇ ਵਾਧੂ ਜਗ੍ਹਾ ਆ ਉੱਥੇ ਉਹ ਅਪਾਰਟਮੈਂਟਸ, ਛੋਟੇ-ਛੋਟੇ ਘਰ ਜਿਹੜੇ ਬਣਾ ਸਕਦੇ ਹੈਗੇ ਆ। ਸੋ ਇਹ ਗੁਰੂ ਘਰਾਂ ਨੂੰ ਵੀ ਸੋਚਣਾ ਚਾਹੀਦਾ। ਬਹੁਤ ਸਾਰੇ ਜਿਹੜੇ ਏਰੀਏ ਹੈਗੇ ਜਿਹੜੇ ਗੁਰੂ ਘਰਾਂ 'ਚ 80-80 ਏਕੜ ਤਾਈਂ ਜਗ੍ਹਾ ਹੈਗੀ ਆ ਤੇ ਕਈ ਲੋਕਾਂ ਨੂੰ ਜਿਹੜੇ ਘਰ ਹੈਗੇ ਆ ਉਹ ਨਹੀਂ ਮਿਲਦੇ। ਅਫੋਰਡੇਬਲ ਹਾਊਸ ਜਿਹੜੇ ਆ ਉਹ ਬਣਾ ਸਕਦੇ ਹੈਗੇ ਆ। ਜੇ ਨਹੀਂ ਵੀ ਵੇਚਣੇ ਤਾਂ ਅਫੋਰਡੇਬਲ ਰੈਂਟ ਦੇ ਉੱਤੇ ਜਿਹੜੇ ਦਿੱਤੇ ਜਾ ਸਕਦੇ ਆ, ਕਿਉਂਕਿ ਕਈ ਵਾਰੀ ਬਹੁਤ ਸਾਰੇ ਜਿਹੜੇ ਬਜ਼ੁਰਗ ਹੈਗੇ ਆ, ਬੱਚੇ ਕੰਮਾਂ ਕਾਰਾਂ ਤੇ ਆ ਤੇ ਬਜ਼ੁਰਗ ਜੇ ਗੁਰੂ ਘਰ ਦੇ ਲਾਗੇ ਰਹਿਣਾ ਚਾਹਦੇ ਆ ਤੇ ਸੌਖਾ ਹੋਊਗਾ। ਸੋ ਸਾਨੂੰ ਵੀ ਜਿਹੜਾ ਜੇ ਇਹ ਚਰਚ ਨੇ ਇਦਾਂ ਦਾ ਕੰਮ ਕੀਤਾ ਆ ਤੇ ਸਿੱਖਾਂ ਨੂੰ ਵੀ ਇਹਨਾਂ ਵੱਲ ਦੇਖ ਕੇ ਇਦਾਂ ਦੇ ਜਿਹੜੇ ਘਰ ਆ ਜਾਂ ਅਪਾਰਟਮੈਂਟਾਂ ਆ ਜਾਂ ਛੋਟੇ-ਛੋਟੇ ਯੂਨਿਟ ਆ ਉਹ ਬਣਾਉਣੇ ਚਾਹੀਦੇ ਹੈ। ਕਿਉਂਕਿ ਹਰਜੋਤ ਸਿੰਘ ਜੀ ਪ੍ਰਸ਼ਾਸਨ ਚੇਂਜ ਹੁੰਦੇ ਰਹਿੰਦੇ ਆ। ਇਹ ਹੁਣ ਇਹਨਾਂ ਨੇ ਪ੍ਰੂਵ ਕੀਤਾ, ਕੱਲ੍ਹ ਨੂੰ ਦੁਬਾਰਾ ਇਸ ਵਿੱਚ ਚੇਂਜ ਕਰਤਾ ਤੇ ਫਿਰ ਦੁਬਾਰਾ ਬਣਨੇ ਨਹੀਂ ਆ। ਸੋ ਇਹ ਸਾਰਿਆਂ ਨੂੰ ਹੀ ਦੇਖਣਾ ਚਾਹੀਦਾ, ਇਕੱਲੇ ਗੁਰੂ ਘਰ ਹੀ ਨਹੀਂ, ਬਾਕੀ ਜਿਨ੍ਹਾਂ ਨੂੰ ਹੋਰ ਥਾਵਾਂ ਦੇ ਉੱਤੇ ਵੀ ਅਵੇਲੇਬਿਲਟੀ ਇੱਦਾਂ ਦੀ ਚੀਜ਼ ਦੀ ਹੈਗੀ ਆ। ਸੋ ਜ਼ਰੂਰ ਦੇਖਣਾ ਚਾਹੀਦਾ। ਜਿੰਨੀ ਅਨਅਫੋਰਡੇਬਿਲਟੀ ਹਰਜੋਤ ਸਿੰਘ ਜੀ ਓਵਰਆਲ ਬਣੀ ਪਈ ਆ ਇਸ ਟਾਈਮ, ਐਨੀ ਇਨਕਮ ਇਜ਼ ਗੁੱਡ ਇਨਕਮ। ਇਹ ਚੀਜ਼ ਜਿਹੜੀ ਇਸ ਟਾਈਮ ਬਣੀ ਪਈ ਆ ਵੀ ਚਲੋ ਕਰਨੀ ਤਾਂ ਮਿਹਨਤ ਆ, ਪਰ ਇਹ ਆ ਵੀ ਜੇ ਤੁਹਾਡੇ ਕੋਲ ਆਪਸ਼ਨਸ ਹੈਗੀਆਂ ਤਾਂ ਇਸ ਦੇ ਬਾਰੇ ਜ਼ਰੂਰ ਸੋਚ ਵਿਚਾਰ ਕਰਨਾ ਜਿਹੜਾ ਉਹ ਤੁਹਾਨੂੰ ਚਾਹੀਦਾ ਆ। ਜਦੋਂ ਵੀ ਮੌਕਾ ਮਿਲੇ ਤਾਂ ਇਸ ਦੇ ਉੱਤੇ ਐਕਟ ਵੀ ਜਿਹੜਾ ਉਹ ਜ਼ਰੂਰ ਕਰੋ। ਸਮਾਂ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈ ਤੇ ਜਾਂਦੇ ਜਾਂਦੇ ਮਾਰਕੀਟਸ ਦਾ ਜੇ ਹਾਲ ਦੱਸ ਜਾਈਏ, ਕਿਉਂਕਿ ਅੱਜ ਨਿਊਯਾਰਕ ਦੇ ਜਿਹੜੇ ਫੈਡ ਦੇ ਚੀਫ ਆ ਉਹਨਾਂ ਨੇ ਕਿਹਾ ਸੀਗਾ ਵੀ ਇੰਟਰਸਟ ਰੇਟ ਘੱਟ ਹੋ ਸਕਦੇ, ਉਹਦੇ ਕਰਕੇ ਅੱਜ ਮਾਰਕੀਟ ਦੇ ਵਿੱਚ ਉਛਾਲ ਦੇਖਿਆ ਗਿਆ। ਡਾਓ ਜੋਨ 46,245 ਦੇ ਉੱਤੇ ਬੰਦ ਹੋਇਆ, 493 ਪੁਆਇੰਟ ਵੱਧ ਕੇ। S&P 64 ਪੁਆਇੰਟ ਵੱਧ ਕੇ 6603 ਤੇ। ਨੈਸਡੈਕ 195 ਪੁਆਇੰਟ ਵੱਧ ਕੇ 22,273 ਦੇ ਉੱਤੇ। ਸੋਨੇ ਦਾ ਭਾਅ $4,061 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $58 ਪ੍ਰਤੀ ਬੈਰਲ। 10 ਈਅਰ ਯੀਲਡ 4.06%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 84,832 ਤੇ ਇਥੀਰੀਅਮ 2700 ਤੇ $75 ਦੇ ਬਰਾਬਰ ਚੱਲ ਰਿਹਾ ਹੈਗਾ ਆ। ਜੀ, ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 41 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $280 ਤੇ 88 ਪੈਸੇ। $1 ਦੇ ਬਰਾਬਰ ਇੰਡੀਆ ਦੇ 99 ਰੁਪਏ ਤੇ 62 ਪੈਸੇ। ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਤੇ ਇੰਡੀਆ ਦਾ ਰੁਪਈਆ ਜਿਹੜਾ ਆ ਬਹੁਤ ਥੱਲੇ ਨੂੰ ਜਾ ਰਿਹਾ ਹੈਗਾ। ਸੋ 90 ਰੁਪਈਏ ਦੇ ਲਾਗੇ ਛਾਗੇ ਪਹੁੰਚ ਚੱਲਾ ਆ $1। ਸੋ ਖਾਸ ਕਰਕੇ ਆਪਾਂ ਹਮੇਸ਼ਾ ਹੀ ਉਹ ਜਿਹੜੇ ਬਜ਼ੁਰਗ ਹੈਗੇ ਜਿਨ੍ਹਾਂ ਨੂੰ ਪੈਨਸ਼ਨਾਂ ਮਿਲਦੀਆਂ ਉਹਨਾਂ ਨੂੰ ਗੱਲ ਕਰਦੇ ਰਹਿੰਦੇ ਵੀ ਭਾਈ ਪੈਸੇ ਕਢਾ ਲਿਆ ਕਰੋ, ਨਹੀਂ ਤਾਂ ਵੈਲਿਊ ਘੱਟ। ਹੁਣ ਤਾਂ ਕਢਾਏ ਦਾ ਵੀ ਹਰਜੋਤ ਸਿੰਘ ਜੀ ਫਾਇਦਾ ਨਹੀਂ ਬਣਨਾ, ਕੱਖ ਨਹੀਂ ਹੈ ਨਾ, ਗੱਲ ਤੇ ਇਹ ਵੀ ਨਾਲ ਆ 2 ਦਿਨਾਂ 'ਚ $1 ਤੋਂ ਜ਼ਿਆਦਾ ਡਿੱਗ ਗਿਆ। 19 ਤਰੀਕ ਨੂੰ 88 88 ਦੇ ਇਰਦ ਗਿਰਦ ਸੀਗਾ, ਅੱਜ ਦੇਖੋ 99.5 ਦੇ ਉੱਤੇ 90 ਨੂੰ ਇਹਨੇ ਛੂ ਜਾਣਾ ਇਸ ਹਿਸਾਬ ਦੇ ਨਾਲ ਅਗਲੇ ਹਫ਼ਤੇ 'ਚ। ਜਿਹੜੇ ਅਮਰੀਕਾ, ਕੈਨੇਡਾ, ਹੋਰ ਮੁਲਕਾਂ 'ਚ ਵਸਦੇ ਲੋਕ ਆ ਉਹ ਖੁਸ਼ ਹੋਊਗੇ ਵੀ ਜਦੋਂ ਜਾਣਾ ਆ ਸਾਨੂੰ ਜ਼ਿਆਦਾ ਪੈਸੇ ਮਿਲਣੇ, ਪਰ ਜਿਹੜੇ ਵਿਚਾਰੇ ਸਟੂਡੈਂਟ ਆ ਜਿਹੜੇ ਉੱਥੋਂ ਪੈਸੇ ਲਿਆ ਕੇ ਇੱਥੇ ਪੜ੍ਹਦੇ ਉਹਨਾਂ ਲਈ ਕਿੰਨਾ ਮੁਸ਼ਕਿਲ ਹੋਊ, ਉਹਨਾਂ ਲਈ ਬੜਾ ਔਖਾ ਹੋ ਜਾਂਦਾ। ਜੀ ਬਿਲਕੁਲ ਹਰਜੋਤ ਸਿੰਘ, ਸਮਾਂ ਸਮਾਪਤ ਹੈ। ਮਿਲਾਂਗੇ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।